क्लासिक टाइम यूसुफ पंजाबी ਤੁਹਾਡੇ ਨਾਲ ਔਰ ਅਜਬ ਰੂਹ ਤੁਫੈਲ ਨਿਆਜ਼ੀ ਸਾਹਿਬ ਸਮਾਂ ਬੰਨ ਦਿੰਦੇ ਨੇ ਇਹਨਾਂ ਦੀ ਆਵਾਜ਼ ਇਹਨਾਂ ਦੀ ਅਦਾਇਗੀ ਔਰ ਖਾਸ ਕਰਕੇ ਇਹਨਾਂ ਦੀ ਗਾਇਕੀ 'ਚ ਜਿਹੜੀ ਸਿਲੈਕਸ਼ਨ ਹੈ ਜਿਨ੍ਹਾਂ ਚੀਜ਼ਾਂ ਨੂੰ ਜਿਨ੍ਹਾਂ ਗਾਣਿਆਂ ਨੂੰ ਜਿਨ੍ਹਾਂ ਰੰਗਾਂ ਨੂੰ ਇਹਨਾਂ ਚੁਣਿਆ ਇੱਕ ਮਿਜ਼ਾਜ ਹੁੰਦਾ ਹੈ ਨਾ ਔਰ ਮੈਂ ਵੇਖਿਆ ਕਿ ਬਹੁਤ ਘੱਟ ਗਾਇਕ ਨੇ ਜਿਨ੍ਹਾਂ ਨੇ ਆਪਣੇ ਮਿਜ਼ਾਜ ਨੂੰ ਸਾਹਮਣੇ ਰੱਖਦਿਆਂ ਹੋਇਆ ਉਹਨੂੰ ਵੇਖਦਿਆਂ ਹੋਇਆ ਕਲਾਮ ਦੀ ਸਿਲੈਕਸ਼ਨ ਕੀਤੀ। ਨਵੀਦ ਬੁਖਾਰੀ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਸੁਣ ਰਹੇ ਹੋ, ਪ੍ਰੋਗਰਾਮ ਦੀ ਤਾਰੀਫ ਕੀਤੀ ਹੈ। ਖੁਸ਼ ਰਹੋ, ਆਬਾਦ ਰਹੋ। ਔਰ ਜਿਹੜੇ ਸੱਜਣ ਮਿੱਤਰ ਪਿਆਰੇ ਇਸ ਵੇਲੇ ਸਾਨੂੰ ਸਾਡਾ ਪ੍ਰੋਗਰਾਮ ਫੇਸਬੁੱਕ ਤੋਂ ਲਾਈਵ ਸੁਣ ਰਹੇ ਨੇ ਉਹ ਅਗਰ ਇੱਕ ਵਾਰੀ ਸ਼ੇਅਰ ਕਰ ਦੇਣਗੇ ਅਤੇ ਜਿਹੜੇ ਉਹਨਾਂ ਦੇ ਮਿੱਤਰ ਨੇ ਨਾ ਉਹ ਵੀ ਨਾਲ ਰਲ ਜਾਣਗੇ। ਇੱਕ ਕਬੀਲੇ ਦੀ ਸੂਰਤ ਹੁੰਦੀ ਹੈ ਨਾ, ਅਸੀਂ ਫੇਸਬੁੱਕ ਇਸਤੇਮਾਲ ਕਰਨੇ ਹਾਂ, ਸਾਡੇ ਜਿਹੜੇ ਮਿੱਤਰ ਨੇ ਉਹਨਾਂ 'ਚ ਕੁਝ ਸਾਂਝੇ ਮਿੱਤਰ ਹੁੰਦੇ ਨੇ ਔਰ ਉਹ ਸਾਂਝ ਵਧਾਉਣ ਵਾਸਤੇ ਅਸੀਂ ਕੁਝ ਚੀਜ਼ਾਂ ਆਪ ਆਪਣੀ ਟਾਈਮ ਲਾਈਨ 'ਤੇ ਅਪਲੋਡ ਕਰਨੇ ਆ, ਕੁਝ ਜਿਹੜੀਆਂ ਦੋਸਤਾਂ ਦੀਆਂ ਚੀਜ਼ਾਂ ਚੰਗੀਆਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਸ਼ੇਅਰ ਕਰਨੇ ਆ। ਇਸ ਟਾਈਮ ਬੜਾ ਕੰਪੀਟੀਸ਼ਨ ਹੈ, ਮੁਕਾਬਲਾ ਹੈ। ਫੇਸਬੁੱਕ ਸਾਡੇ ਕੋਲ ਸਬ ਕੰਟੀਨੈਂਟ ਦੇ ਵਿੱਚ ਅਤੇ ਇੱਕ ਜਿਹੜਾ ਮਸਰੂਫ ਤਰੀਨ ਸਾਈਟ ਹੈ ਉਹ ਫੇਸਬੁੱਕ ਹੈ ਜਾਂ ਯੂਟਿਊਬ ਹੈ। ਉਹ 'ਤੇ ਹਜ਼ਾਰਾਂ ਸਾਈਟਸ ਨੇ ਜਿਨ੍ਹਾਂ ਤੋਂ ਅਸੀਂ ਨਾ ਵਾਕਿਫ ਹਾਂ, ਪਰ ਜਿਨ੍ਹਾਂ ਤੋਂ ਵਾਕਿਫ ਹਾਂ ਉਹਨਾਂ ਦਾ ਇਹ ਮਿਆਰ ਹੈ ਕਿ ਮੈਂ ਇੰਸਟਾਗ੍ਰਾਮ, ਟਵਿੱਟਰ ਜਾਂ ਦੂਸਰੀ ਸਾਈਟਸ ਨੇ, ਸਿਰਫ ਫੇਸਬੁੱਕ ਬਾਰੇ ਮੈਂ ਤੁਹਾਨੂੰ ਦੱਸਣਾ ਹੈ ਕਿ ਬਹੁਤ ਘੱਟ ਹੁੰਦਾ ਹੈ ਕਿ ਅਸੀਂ ਵੇਖਦੇ ਹਾਂ, ਸਕਰੋਲ ਕਰਨੇ ਆ, ਜਿਹੜੀ ਕੋਈ ਥੋੜ੍ਹੀ ਜਿਹੀ ਸਾਨੂੰ ਬਿਹਤਰ ਲੱਗ ਰਹੀ ਹੈ ਅਸੀਂ ਉਹਨੂੰ ਲਾਈਕ ਕਰ ਦਿੰਦੇ ਹਾਂ। ਫਿਰ ਉਸ ਤੋਂ ਅਗਰ ਜ਼ਿਆਦਾ ਮਿਆਰ ਹੈ ਕਿ ਸਾਡੇ ਦਿਲ ਨੂੰ ਛੂਹ ਗਈ ਹੈ ਔਰ ਉਸ ਤੋਂ ਜ਼ਿਆਦਾ ਅੱਛੀ ਲੱਗੀ ਹੈ ਅਤੇ ਅਸੀਂ ਉਹਦੇ 'ਤੇ ਕਮੈਂਟ ਕਰ ਦਿੰਦੇ ਹਾਂ। ਔਰ ਕਮੈਂਟ ਕਰਨ ਤੋਂ ਬਾਅਦ ਤੀਸਰੀ ਜਿਹੜੀ ਪੋਜੀਸ਼ਨ ਹੈ, ਅਗਰ ਉਸ ਤੋਂ ਵੀ ਜ਼ਿਆਦਾ ਸਾਨੂੰ ਕੋਈ ਚੰਗੀ ਲੱਗੀ ਹੈ ਅਤੇ ਫਿਰ ਅਸੀਂ ਉਹਨੂੰ ਸ਼ੇਅਰ ਕਰ ਦਿੰਦੇ ਹਾਂ। ਅਸੀਂ ਸ਼ੇਅਰ ਕਰ ਦਿੰਦੇ ਹਾਂ। ਉਸ ਤੋਂ ਵੀ ਅਗਲੀ ਪੋਜੀਸ਼ਨ ਹੈ ਕਿ ਅਗਰ ਬਹੁਤ ਜ਼ਿਆਦਾ ਅਸੀਂ ਚਾਹੁੰਦੇ ਹਾਂ ਕਿ ਲੋਕ ਉਹਨੂੰ ਵੇਖਣ, ਸੁਣ ਕੇ ਮਤਲਬ ਮੇਰੇ ਅੰਦਰ ਕੁਛ ਅਗਰ ਸਾਨੂੰ ਚੰਗਾ ਲੱਗਾ ਅਤੇ ਉਹ ਅਸੀਂ ਚਾਹ ਰਹੇ ਹੁੰਦੇ ਕਿ ਉਹਨੂੰ ਲੋਕ ਸੁਣਨ ਉਸ ਤਰ੍ਹਾਂ ਨਾ, ਫਿਰ ਅਸੀਂ ਉਹਨੂੰ ਉਹਦਾ ਲਿੰਕ ਕਾਪੀ ਕਰਨੇ ਆ ਔਰ ਬਹੁਤ ਸਾਰੇ ਅਗਰ ਅਸੀਂ ਜਾਣੂ ਹਾਂ ਇਹਦੇ ਕੁਝ ਥੋੜ੍ਹਾ ਬਹੁਤਾ ਜਾਣਦੇ ਹਾਂ ਅਤੇ ਫਿਰ ਮੁਖਤਲਿਫ ਗਰੁੱਪਸ ਜਿਹੜੇ ਅਸੀਂ ਜੁਆਇਨ ਕੀਤੇ ਹੁੰਦੇ ਨੇ ਉਹਨਾਂ ਵਿੱਚ ਕਾਪੀ ਪੇਸਟ ਕਰ ਦਿੰਦੇ ਉਹਦਾ ਲਿੰਕ। ਇਸੇ ਤਰ੍ਹਾਂ ਹੀ ਸਾਡੀ ਸੱਥ, ਸਾਡੀ ਬੈਠਕ, ਸਾਡਾ ਤਾਲੁਕ, ਗੱਲਬਾਤ ਇਸੇ ਤਰ੍ਹਾਂ ਹੀ ਹੁੰਦੀ ਹੈ। ਬਾਜ਼ ਲੋਕਾਂ ਦੀ ਅਸੀਂ ਸੰਗਤ ਦੀ ਉਡੀਕ ਰੱਖਦੇ ਹਾਂ, ਇਖਤਿਆਰ ਕਰਨਾ ਚਾਹੁੰਦੇ ਹਾਂ, ਉਹਨਾਂ ਦੀ ਸੰਗਤ, ਉਹਨਾਂ ਕੋਲ ਬੈਠਣਾ ਚਾਹੁੰਦੇ ਹਾਂ, ਉਹਨਾਂ ਦੀਆਂ ਗੱਲਾਂ ਸੁਣਨਾ ਚਾਹੁੰਦੇ ਹਾਂ ਔਰ ਉਹ ਗੱਲਾਂ ਨਕਸ਼ ਹੁੰਦੀਆਂ ਨੇ ਸਾਡੇ ਦਿਲ 'ਤੇ, ਸਾਡੇ ਦਿਮਾਗ 'ਤੇ। ਅਸੀਂ ਇੱਕ ਵਾਰੀ ਪ੍ਰੋਗਰਾਮ ਕੀਤਾ ਸੀ ਨਾ ਕਿ ਦਿਲ ਔਰ ਦਿਮਾਗ ਕਿਹਦੀ ਮੰਨਣੀ ਕਿਹਦੀ ਚਾਹੀਦੀ ਹੈ ਅਤੇ ਉਹ ਬੜਾ ਅੱਛਾ ਹੋਇਆ ਸੀ। ਅੱਛਾ, ਮੈਂ ਗੱਲਾਂ ਤਾਂ ਕਰਕੇ ਕਰ ਰਿਹਾ ਕਿ ਮੈਂ ਕਦੀ ਕਦੀ ਉਹ ਕੰਮ ਕਰ ਰਹੇ ਹੁੰਦੇ ਨੇ ਅਤੇ ਮੈਂ ਸੁਣਨਾ ਪ੍ਰੋਗਰਾਮ ਜਦੋਂ ਉਹਨਾਂ ਦੀ ਐਡੀਟਿੰਗ ਹੋ ਰਹੀ ਹੁੰਦੀ ਹੈ ਜਾਂ ਅਪਲੋਡ ਹੋ ਕੇ ਮੇਰੇ ਕੋਲ ਕੁਛ ਚੀਜ਼ਾਂ ਆਉਂਦੀਆਂ ਨੇ ਅਤੇ ਅਸੀਂ ਬਹੁਤ ਸਾਰੇ ਮੌਜ਼ੂਆਤ 'ਤੇ ਗੱਲ ਕਰ ਚੁੱਕੇ, ਲੇਕਿਨ ਇੱਕ ਉਹਦੇ 'ਚ ਫਰਕ ਪਿਆ ਹੈ। ਜਿਹੜੀ ਮੈਂ ਅਕਸਰ ਗੱਲ ਕਰਨਾ ਹੁੰਦਾ ਕਿ ਤੁਹਾਡੇ ਮੁਸ਼ਾਹਿਦੇ ਦਾ ਫਰਕ ਹੁੰਦਾ ਹੈ। ਤੁਸੀਂ ਮੁਸ਼ਾਹਿਦਾ ਜਿਵੇਂ ਜਿਵੇਂ ਤੁਹਾਡਾ ਵਸੀਹ ਹੁੰਦਾ ਹੈ ਜਾਂ ਤੁਹਾਡੇ ਮੇਲ ਜੋਲ ਜਾਂ ਤੁਹਾਡੇ ਤਜਰਬਾਤ ਵਿੱਚ ਕੋਈ ਗੱਲ ਆਉਂਦੀ ਹੈ ਅਤੇ ਫਿਰ ਚੀਜ਼ਾਂ ਬਾਰੇ ਤੁਹਾਡੀ ਸੋਚ, ਖਿਆਲ, ਨਜ਼ਰੀਆ ਬਦਲ ਜਾਂਦਾ ਹੈ। ਜੋ ਗੱਲ ਮੈਂ ਦਰਅਸਲ ਪਹਿਲੇ ਕੀਤੀ ਸੀ
ਜੋ ਗੱਲ ਮੈਂ ਜੋ ਮੇਰਾ ਨਜ਼ਰੀਆ ਸੀ, ਮੇਰੀ ਸੋਚ ਸੀ, ਸ਼ਾਇਦ ਉਹਦੇ 'ਤੇ ਹੁਣ ਮੈਂ ਬਹੁਤ ਸਾਰੀਆਂ ਚੀਜ਼ਾਂ 'ਤੇ ਮੁਤਮਈਨ ਨਹੀਂ ਹਾਂ, ਜਾਂ ਮੈਂ ਉਹ ਨਹੀਂ ਕਰਨਾ ਚਾਹੁੰਦਾ, ਜਾਂ ਮੈਂ ਆਪਣੇ ਆਪ ਨੂੰ ਮੁਲਾਮਤ ਕਰਨਾ ਕਿ ਯਾਰ ਇਹ ਕੀ ਮੈਂ ਕਰਦਾ ਰਿਹਾ। ਲੇਕਿਨ ਬਹੁਤ ਸਾਰੀਆਂ ਗੱਲਾਂ ਜਾਂ ਬਹੁਤ ਸਾਰੇ ਮਾਮਲਾਤ ਐਸੇ ਨੇ ਜਿਨ੍ਹਾਂ ਬਾਰੇ ਸੋਚ ਕੇ ਮੈਨੂੰ ਚੰਗਾ ਵੀ ਲੱਗਦਾ ਹੈ ਕਿ ਉਹ ਤਾਂ ਬਹੁਤ ਅੱਛਾ ਸੀ, ਅਤੇ ਹੁਣ ਮੈਂ ਕੀ ਕਰ ਰਿਹਾ। ਇਹ ਇੱਕ ਅਜਬ ਗੱਲ ਹੈ ਨਾ, ਕਿ ਮਤਲਬ ਮੈਂ 10 ਸਾਲ ਪਹਿਲੇ ਜੋ ਮੇਰੀ ਪਰਫਾਰਮੈਂਸ ਸੀ, ਮੈਂ ਜੋ ਕਰ ਰਿਹਾ ਸੀ, ਅਤੇ ਉਹ ਬਹੁਤ ਚੰਗਾ ਸੀ। ਹੁਣ ਜੋ ਮੈਂ ਕਰ ਰਿਹਾ ਉਹ ਤਾਂ ਮੈਨੂੰ ਚੰਗਾ ਨਹੀਂ ਲੱਗਦਾ, ਮੈਂ ਉਹਦੇ ਤੋਂ ਮੁਤਮਈਨ ਨਹੀਂ। ਪਤਾ ਨਹੀਂ ਕਿ ਕੀ ਕੰਮ ਹੋਇਆ, ਕੀ ਮਾਮਲਾ ਬਣਿਆ। ਔਰ ਯਕੀਨੀ ਤੌਰ 'ਤੇ ਜਦੋਂ ਪਹਿਲੇ ਸ਼ੋਜ਼ ਅਸੀਂ ਕਰਨੇ ਸਾਂ, ਅਤੇ ਮੈਂ ਉਹਦੇ ਵਾਸਤੇ ਰਿਸਰਚ ਕਰਨਾ ਸਾਂ। ਮੈਂ ਉਸ ਸ਼ੋਅ ਵਾਸਤੇ ਉਸ ਮੌਜ਼ੂ ਨੂੰ ਲੈ ਕੇ ਮੁਖਤਲਿਫ ਕਿਤਾਬਾਂ ਨੂੰ ਵਿਜ਼ਿਟ ਕਰਨਾ ਸਾਂ, ਮੁਖਤਲਿਫ ਸਿਆਣੇ ਲੋਕਾਂ ਦੀ ਰਾਏ ਲੈਣਾ ਸਾਂ, ਅਤੇ ਫਿਰ ਸ਼ੋਅ ਕਰਨਾ ਸਾਂ। ਸੋ ਕਹਿੰਦੇ ਨੇ ਮਿਹਨਤ ਕੀਤੀ ਜਾਵੇ ਅਤੇ ਉਹ ਮਿਹਨਤ 'ਤੇ ਰੰਗ ਲਿਆਉਂਦੀ ਹੈ। ਹੁਣ ਮਾਮਲਾ ਹੋ ਰਿਹਾ, ਮਸਰੂਫੀਅਤ ਕਹਿ ਲਵੋ, ਜਾਂ ਕੋਈ ਸ਼ਾਇਦ ਉਂਝ ਦਿਲਚਸਪੀ ਨਹੀਂ ਹੈ, ਜਾਂ ਮਤਲਬ ਇਹ ਵੀ ਹੁੰਦਾ ਨਾ ਕਿ ਮੇਰੇ ਉਸ ਵੇਲੇ ਜਿਹੜੇ ਇੱਕ ਲਿਸਨਰਸ਼ਿਪ ਬਣ ਚੁੱਕੀ ਸੀ, ਅਤੇ ਮੈਨੂੰ ਆਪ ਵੀ ਹੁੰਦਾ ਸੀ ਕਿ ਉਹਨਾਂ ਨਾਲ ਹੌਲੀ ਗੱਲ, ਕੱਚੀ ਗੱਲ, ਭੋਲੀ ਗੱਲ ਉਹਨਾਂ ਦੇ ਸਾਹਮਣੇ ਨਹੀਂ ਰੱਖਣੀ। ਇੱਕ ਕੰਪੀਟੀਸ਼ਨ ਕਹਿ ਲਵੋ, ਇੱਕ ਜ਼ਿਹਨ ਦੇ ਵਿੱਚ ਉਹਨਾਂ ਦੀ ਸੋਚ ਦਾ ਮਿਆਰ ਕਹਿ ਲਵੋ ਕਿ ਜਿਹੜੇ ਲਿਸਨਰ ਆਉਂਦੇ ਸਨ ਉਹ ਬਹੁਤ ਗਹਿਰੀ ਗੱਲ ਕਰਦੇ ਸੀ ਕਿਸੇ ਵੀ ਮੌਜੂ 'ਤੇ ਆ ਕੇ। ਜਦੋਂ ਉਸ ਗੱਲ ਨੂੰ ਖੋਲ੍ਹਦੇ ਸਨ ਅਤੇ ਮੈਨੂੰ ਆਪ ਕਦੀ ਕਦੀ ਹੈਰਾਨਗੀ ਹੁੰਦੀ ਸੀ ਆਪਣੀ ਗੱਲ ਕੀਤੀ ਅਤੇ ਕਿ ਇਹ ਗੱਲ ਮੈਂ ਕੀਤੀ ਹੈ, ਔਰ ਮੈਨੂੰ ਚੰਗਾ ਵੀ ਲੱਗਦਾ ਸੀ ਕਿ ਕੁਛ ਆਮਦ ਹੁੰਦੀ ਹੈ, ਕੁਛ ਲਫ਼ਜ਼ਾਂ ਦੀ, ਕੁਛ ਗੱਲਾਂ ਦੀ, ਫਿਲਮ ਦੀ ਤੁਹਾਡੇ ਉੱਤੇ ਚੀਜ਼ਾਂ ਉਤਰਦੀਆਂ ਨੇ। ਉਹ ਉਦੋਂ ਉਤਰਦੀਆਂ ਨੇ ਜਦੋਂ ਤੁਹਾਡਾ ਧਿਆਨ ਹੁੰਦਾ ਹੈ, ਉਦੋਂ ਗਿਆਨ ਤੁਹਾਨੂੰ ਪ੍ਰਾਪਤ ਹੁੰਦਾ ਹੈ, ਗਿਆਨ ਤੁਸੀਂ ਲੈਂਦੇ ਹੋ, ਕਿਉਂਕਿ ਉਹਦੇ ਵਿੱਚ ਤੁਸੀਂ ਆਪਣੀ ਦਿਲਚਸਪੀ ਰੱਖੀ ਹੁੰਦੀ ਹੈ, ਤੁਸੀਂ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹੋ। ਸੋ ਜਦੋਂ ਤੁਸੀਂ ਜਸਤਜੂ ਕਰਦੇ ਹੋ, ਕੋਸ਼ਿਸ਼ ਕਰਦੇ ਹੋ ਕੁਛ ਹਾਸਿਲ ਕਰਨ ਦੀ, ਕੁਛ ਜਾਣਨ ਦੀ, ਅਤੇ ਫਿਰ ਉਹ ਚੀਜ਼ਾਂ ਤੁਹਾਡੇ ਨਜ਼ਦੀਕ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੁਹਾਨੂੰ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਕੀ ਕਹਿੰਦੇ ਹੋ ਤੁਸੀਂ? ਇੱਕ ਰੰਗ ਸੁਣਨੇ ਹੈ ਨਾ, ਅਤੇ ਫਿਰ ਗੱਲ ਤਾਂ ਅਸਲ ਵਿੱਚ ਤੁਸੀਂ ਦੱਸਦੇ ਹੋ ਨਾ, ਮੈਂ ਤਾਂ ਸਿਰਫ ਕੋਸ਼ਿਸ਼ ਕਰਨਾ ਇੱਕ ਤਨ ਪੜ੍ਹ ਕੇ ਉਹਨੂੰ ਸੁਲਝਾਉਣ ਦੀ, ਲੇਕਿਨ ਮੈਂ ਸ਼ਾਇਦ ਕਾਮਯਾਬ ਨਹੀਂ ਹੁੰਦਾ। ਤੁਸੀਂ ਅਸਲ ਵਿੱਚ ਮੇਰੀ ਉਂਗਲ ਫੜ ਕੇ ਔਰ ਮੈਨੂੰ ਰਾਹ ਵਿਖਾਉਂਦੇ ਹੋ। ਕੁਛ ਚਾਨਣ ਵਰਗੇ ਹੁੰਦੇ ਨੇ ਪਿਆਰੇ, ਜੋ ਰੋਸ਼ਨੀ ਕਰਦੇ ਨੇ ਔਰ ਸਾਨੂੰ ਰਸਤਾ ਸਾਫ਼ ਨਜ਼ਰ ਆਉਂਦਾ ਹੈ। ਕੁਛ ਮਿੱਤਰ ਹੁੰਦੇ ਨੇ ਜੋ ਹੱਥ ਫੜਨ ਵਾਲੇ ਔਰ ਨਾਲ ਟੋਰਦੇ ਨੇ, ਆਰੇ ਲਾਈ ਰੱਖਦੇ ਨੇ। ਕੁਛ ਮਿੱਤਰ ਇੱਕ ਨਰਮ ਮੁਲਾਇਮ ਕਾਰਪੇਟ ਦੀ ਤਰ੍ਹਾਂ ਹੁੰਦੇ ਨੇ, ਜਿਹਦੇ ਉੱਤੇ ਟੁਰਨ ਲੱਗਿਆ ਵੀ ਤੁਹਾਨੂੰ ਸਰੂਰ ਆਉਂਦਾ ਹੈ, ਔਰ ਤੁਸੀਂ ਚਾਹੁੰਦੇ ਹੋ ਕਿ ਜ਼ਿਆਦਾ ਅਸੀਂ ਟੁਰਦੇ ਜਾਈਏ, ਸਾਡਾ ਇਹ ਸਫ਼ਰ ਖ਼ਤਮ ਨਾ ਹੋਵੇ। ਕਮਾਲ ਨਹੀਂ ਐਸੇ ਮਿੱਤਰਾਂ ਵਾਸਤੇ, ਐਸੇ ਪਿਆਰਿਆਂ ਵਾਸਤੇ। ਕੁਛ ਮਿੱਤਰ ਇੱਕ ਹਬਸ ਦੇ ਵਿੱਚ ਠੰਡੇ ਹਵਾ ਦਾ ਬੁੱਲਾ ਹੁੰਦੇ ਨੇ, ਔਰ ਬੰਦਾ ਚਾਹੁੰਦਾ ਹੈ ਕਿ ਇਹ ਹਵਾ ਵਗਦੀ ਰਹੇ, ਯਾਨੀ ਕਿ ਉਹਨਾਂ ਦਾ ਸਾਥ ਰਹੇ। ਅਤੇ ਇੱਕ ਰੰਗ ਸੁਣਨੇ ਹੈ ਨਾ, ਫਿਰ ਗੱਲਬਾਤ ਅੱਗੇ ਕਰਾਂਗੇ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ।